अस्सलाम वालेकुम सत श्री अकाल जी। मैं ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਮੇਰਾ ਪਿੰਡ ਦੇ ਅੱਜ ਦੇ ਕਹਾਣੀ ਲਈ ਅਸੀਂ ਆਏ ਹਾਂ ਜੀ 136 ਬਟਾ ਨੋਵੈਲ ਜ਼ਿਲ੍ਹਾ ਸਾਹੀਵਾਲ ਵਿਖੇ। ਔਰ ਇਹ ਪਿੰਡ ਹੈ ਜੀ ਬੀਬੀ ਰਵਨੀਤ ਕੌਰ ਜੀ ਦੇ ਵੱਡ ਵਡੇਰਿਆਂ ਦਾ, ਜੋ 1947 ਦੀ ਵੰਡ ਉਜਾੜਿਆਂ ਤੋਂ ਪਹਿਲਾਂ ਇਸੇ ਹੀ ਪਿੰਡ ਦੇ ਵਿੱਚ ਵੱਸਦੇ ਸਨ। ਬੀਬੀ ਰਵਨੀਤ ਕੌਰ ਜੀ ਦੇ ਪਿਤਾ ਜੀ ਸਰਦਾਰ ਬਲਕਾਰ ਸਿੰਘ, ਉਹਨਾਂ ਦੇ ਦਾਦਾ ਜੀ ਸਰਦਾਰ ਕਿਸ਼ਨ ਸਿੰਘ ਔਰ ਉਹਨਾਂ ਦੇ ਪਰਦਾਦਾ ਜੀ ਸਰਦਾਰ ਦੇਵਾ ਸਿੰਘ। ਇਸ ਤੋਂ ਇਲਾਵਾ ਬੀਬੀ ਊਧਮ ਕੌਰ, ਸਰਦਾਰ ਹਰੀ ਸਿੰਘ ਔਰ ਸਰਦਾਰ ਜੈ ਸਿੰਘ ਇਸੇ ਹੀ ਪਿੰਡ ਦੇ ਵਸਿੰਦੇ ਸਨ, ਜਿਨ੍ਹਾਂ ਨੂੰ 1947 ਦੇ ਵੰਡ ਨੇ ਇੱਥੋਂ ਉਜਾੜ ਦਿੱਤਾ। ਅੱਜ ਤੋਂ ਕੁਝ ਸਮਾਂ ਪਹਿਲਾਂ ਜਦੋਂ ਬੀਬੀ ਰਵਨੀਤ ਕੌਰ ਪਾਕਿਸਤਾਨ ਆਏ ਤਾਂ ਉਹ ਆਪਣੇ ਜੱਦੀ ਪਿੰਡ ਵੀ ਗਏ, ਲੇਕਿਨ ਇਨਫੋਰਮੇਸ਼ਨ ਘੱਟ ਹੋਣ ਕਾਰਨ ਅਸੀਂ ਇਸ ਪਿੰਡ ਦੇ ਵਿੱਚ ਬਹੁਤ ਹੀ ਲੇਟ ਪਹੁੰਚੇ, ਜਿਸ ਕਾਰਨ ਅਸੀਂ ਕਿਸੇ ਵੀ ਬਜ਼ੁਰਗ ਨੂੰ ਨਹੀਂ ਮਿਲ ਸਕੇ, ਨਾ ਹੀ ਕਿਸੇ ਪਿੰਡ ਦੇ ਵਸਿੰਦੇ ਲੋਕਾਂ ਨੂੰ ਮਿਲ ਸਕੇ। ਉਸ ਵੇਲੇ ਬੀਬੀ ਰਵਨੀਤ ਕੌਰ ਦੇ ਕੀ ਜਜ਼ਬਾਤ ਤੇ ਤਾਸੁਰਾਤ ਸਨ, ਆਓ ਵੇਖਦੇ ਹਾਂ ਇਸ ਵੀਡੀਓ ਦੇ ਵਿੱਚ। ਨਾਲ ਦੇ ਨਾਲ ਕੋਸ਼ਿਸ਼ ਕਰਾਂਗੇ ਅਸੀਂ ਕਿ ਕੋਈ ਇੱਥੋਂ ਦਾ ਸਾਨੂੰ ਐਸਾ ਬਜ਼ੁਰਗ ਮਿਲ ਜਾਵੇ ਜੋ ਸਾਨੂੰ ਸਾਰੀ ਇਨਫੋਰਮੇਸ਼ਨ, ਸਾਰੀ ਜਾਣਕਾਰੀ ਉਸ ਵੇਲੇ ਦੀ ਦੇਵੇ ਕਿ ਉਹ ਸਾਰੇ ਲੋਕ ਕਿਸ ਤਰ੍ਹਾਂ ਆਪਸ 'ਚ ਵਸਦੇ ਸਨ। ਤੁਸੀਂ ਕਿੱਥੋਂ ਆਏ ਹੋ? ਕੈਲੀਫੋਰਨੀਆ ਤੋਂ। ਆਪਾਂ ਇਸ ਵੇਲੇ ਜਿੱਥੇ ਖਲੋਤੇ ਆ, ਇਹ ਕਿਹਨਾਂ ਦਾ ਪਿੰਡ ਹੈ? ਇਹ ਹੋ ਸਕਦਾ ਮੇਰੇ ਦਾਦਾ ਜੀ ਦਾ ਹੋਵੇ, ਕਨਫਰਮ ਨਹੀਂ ਹੈ, ਪਤਾ ਨਹੀਂ ਹੈ। ਉਹਨਾਂ ਨੇ ਤੁਹਾਨੂੰ ਇਹੀ ਇਨਫੋਰਮੇਸ਼ਨ ਦਿੱਤੀ ਸੀ 1369L, ਤੇ ਇੱਥੇ ਆਪਾਂ ਪਹੁੰਚ ਗਏ ਹਾਂ। ਚਲੋ ਜੀ, ਭੈਣ ਜੀ ਸਾਡੀ ਇਮੋਸ਼ਨਲ ਵੀ ਥੋੜੀ। ਤੇ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਉਸ ਜਗ੍ਹਾ ਤੇ ਪਹੁੰਚ ਕੇ ਜਿੱਥੇ ਤੁਹਾਡੇ ਬਜ਼ੁਰਗਾਂ ਦੇ ਪੈਰ ਲੱਗੇ ਸੀਗੇ? ਤੁਹਾਨੂੰ ਕਿੱਦਾਂ ਦੀ ਫੀਲਿੰਗ ਆ ਰਹੀ ਹੈ? ਬਹੁਤ ਅੱਛੀ ਆ ਰਹੀ ਹੈ। ਤੇ ਹੋ ਸਕਦਾ ਜੇ ਲੱਭ ਜਵੇ ਉੱਥੇ, ਉਹਨਾਂ ਨੇ ਕਿਹਾ ਵੀ ਘਰ ਸੀਗਾ, ਹੋ ਸਕਦਾ ਦਿਖਣ ਨੂੰ ਮਿਲ ਜਾਵੇ। ਠੀਕ ਹੈ, ਆਪਾਂ ਕੋਸ਼ਿਸ਼ ਕਰਾਂਗੇ ਜ਼ਰੂਰ ਜੀ, ਜ਼ਰੂਰ। ਆਪਾਂ ਫਿਰ ਦੁਪਹਿਰ ਨੂੰ ਵੀ ਕਿਸੇ ਦਿਨ ਟਾਈਮ, ਆਪਾਂ ਤੇ ਜੋ ਮੁਲਤਾਨ ਤੋਂ ਲਾਹੌਰ ਜਾ ਰਹੇ ਸੀ ਤਾਂ ਕਰਕੇ ਜੀ, ਜੀ, 2 ਮਹੀਨੇ ਪਹਿਲੇ ਆਏ ਸੀ। ਉਸ ਦਿਨ ਸਾਨੂੰ ਪਤਾ ਲੱਗਾ ਸੀ ਕੋਈ ਨੰਬਰਦਾਰ ਨੇ ਉਹਦੀ ਕੌਣ ਹੈ, ਉਹਨਾਂ ਦਾ ਕੋਈ ਹੈ ਨੰਬਰ ਦਾ ਨਾਂ ਉਹ ਹੈਗਾ ਵਾ, ਉਹਦਾ ਨਾਂ ਕੀ ਹੈ? ਡੀਸੀ। ਇੱਕ ਬੰਦਾ ਹੈ, ਇੱਕ ਬੰਦਾ ਹੈਗਾ, ਡੀਸੀ ਹੈਗਾ। ਹਾਂ, ਉਹ ਡੀਸੀ ਕੋ ਭੇਜ, ਹਾਂਜੀ, ਉਹ ਡੀਸੀ ਕੋਲ ਭੇਜ ਦਿਓ। ਤੁਹਾਨੂੰ ਪਾਣੀ ਪਿਲਾਈਏ ਪਹਿਲੇ ਜੀ? ਨਹੀਂ, ਬੜੀ ਮਿਹਰਬਾਨੀ। ਨਹੀਂ ਜੀ, ਆ ਸਾਹੀਵਾਲ ਸ਼ਹਿਰ ਤੋਂ ਹੋ ਕੇ ਆ ਰਹੇ, ਸਾਰਾ ਕੁਝ ਕਰਕੇ ਆ ਰਹੇ। ਹਾਂਜੀ, ਸੁੱਕੀ ਸੁਲਾ ਨਹੀਂ ਗਈ, ਬੈਠੋ। ਨਹੀਂ, ਯਕੀਨ ਕਰੋ, ਮੈਨੂੰ ਪਤਾ ਤੁਹਾਡੀ ਮਿਹਰਬਾਨੀ ਹੈ। ਹਾਂਜੀ, ਤੇ ਤੁਸੀਂ ਮੈਨੂੰ ਸਿਰਫ ਉਹਦਾ ਘਰ ਦੱਸ ਦਿਓ। ਕੁਝ ਖਾਸ ਗੱਲ ਉਹ ਬਸ ਉਹ ਪਿਛਲਾ ਕੋਈ ਵਕਤ ਮੇਰਾ ਮਤਲਬ ਆਪਣਾ ਹੈ ਸਾਈਡ ਚਲੋ, ਮਿਹਰਬਾਨੀ। ਇਹ ਮਸਜਿਦ ਵਾਲੇ ਚੌਕ ਜੋ ਪੁੱਛਣਾ ਜੀ। ਮਸਜਿਦ ਵਾਲੀ ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਦੋਵਾਂ ਪੰਜਾਬਾਂ ਦੀ ਜਿਹੜੀ ਸਾਂਝ ਹੈ ਉਹ ਇਕੱਠੀ ਕਰੀਦੀ ਹੈ ਇਹਨਾਂ ਬਜ਼ੁਰਗਾਂ ਦੀ ਬਦੌਲਤ, ਜਿਨ੍ਹਾਂ ਨੇ ਅੰਨ ਮੰਡਿਆ ਪੰਜਾਬ ਵੇਖਿਆ ਹੈ। ਕਿਉਂਕਿ ਇਹ ਉਹੀ ਆਈ ਵਿਟਨੈਸ ਨੇ, ਉਹੀ ਗਵਾਹ ਨੇ ਜਿਨ੍ਹਾਂ ਨੇ ਉਸ ਦੌਰ ਦੀ ਪਿਆਰ, ਮੁਹੱਬਤ, ਸਾਂਝ ਸਾਰਾ ਕੁਝ ਵੇਖਿਆ ਔਰ ਉਸ ਤੋਂ ਬਾਅਦ ਹੋਣ ਵਾਲੀ ਪਾਰਟੀਸ਼ਨ, ਉਜਾੜਾ, ਵੰਡ ਵੀ ਜਿਹਨੂੰ ਤੁਸੀਂ ਕਹਿੰਦੇ ਹੋ, ਉਹ ਵੀ ਇਹਨਾਂ ਨੇ ਵੇਖੀ।
ਸੋ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਕਿਸ ਤਰ੍ਹਾਂ ਦਾ ਦੌਰ ਸੀ ਔਰ ਪਾਰਟੀਸ਼ਨ ਕਿਸ ਤਰ੍ਹਾਂ ਦੀ ਹੋਈ। ਇਸ ਵੇਲੇ ਆਪਾਂ ਬੈਠੇ ਹਾਂ ਜੀ ਸਾਹੀਵਾਲ ਦੇ ਇੱਕ ਪਿੰਡ ਦੇ ਵਿੱਚ। ਇਹ ਪਿੰਡ ਹੈ ਜੀ ਡਾਕਟਰ ਦਲਵੀਰ ਸਿੰਘ ਪੰਨੂ ਦੀ ਮਿਸਿਸ ਦੇ ਵਡਵਡੇਰਿਆਂ ਦਾ। ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੋ ਕਿ ਡਾਕਟਰ ਦਲਵੀਰ ਸਿੰਘ ਪੰਨੂ ਦੀ ਇੱਕ ਬਹੁਤ ਵੱਡੀ ਰਿਸਰਚ ਹੈ, ਇੱਕ ਬਹੁਤ ਵੱਡੀ ਖੋਜ ਹੈ ਉਹਨਾਂ ਦੀ, ਔਰ ਮੈਂ ਸਮਝਦਾ ਕਿ ਆਉਣ ਵਾਲੇ ਵੇਲੇ ਦੇ ਵਿੱਚ ਇੱਕ ਬਹੁਤ ਵੱਡੀ ਮਿਹਰਬਾਨੀ ਵੀ ਹੈ ਸਾਡੇ 'ਤੇ। ਸੋ ਅੱਜ ਉਹਨਾਂ ਦੀ ਮਿਸਿਸ ਦੇ ਪਿੰਡ ਦੇ ਵਿੱਚ ਆ ਕੇ ਬੈਠੇ ਹਾਂ। ਸੋ ਆਓ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ ਕੀ ਹਾਲ ਚਾਲ ਹੈ, ਠੀਕ ਹੋ? ਠੀਕ ਹੈ। ਨਾਂ ਕੀ ਤੁਹਾਡਾ? ਮੁਹੰਮਦ ਸਦੀਕ। ਮੁਹੰਮਦ ਸਦੀਕ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਜੀ? ਮੁਹੰਮਦ ਇਬਰਾਹਿਮ। ਮੁਹੰਮਦ ਇਬਰਾਹਿਮ। ਦਾਦਾ ਜੀ ਦਾ ਨਾਮ ਚੇਤੇ ਹੈ? ਮਾਮਦੀਨ। ਇਮਾਮਦੀਨ। ਬਜ਼ੁਰਗੋ ਆਪਾਂ ਕਿਹੜੇ ਪਿੰਡ ਬੈਠੇ ਹਾਂ? 136 ਨੋਐਲ। 136 ਨੋਐਲ। ਇਹ ਨੋਐਲ ਕਿਉਂ ਕਹਿੰਦੇ ਇਹਨੂੰ? ਇਹ ਜੀ ਆ ਨਹਿਰ ਆ ਨਾ। ਇਹ ਨਹਿਰ ਦਾ ਨਾਮ ਨੋਐਲ ਹੈ? ਹਾਂ। ਅੱਛਾ, ਤੇ ਇਹ ਨਹਿਰ ਨਿਕਲਦੀ ਕਿੱਥੋਂ ਆ? ਇਹ ਟਾਵੇਂ ਵਾਲੀ ਢਾਲ ਤੋਂ, ਸ਼ਹਿਰੋਂ ਪਰੋਂ। ਅੱਛਾ, ਠੀਕ ਹੋ ਗਿਆ। ਅੱਛਾ, ਇਹ 136 ਨੋਐਲ ਦੇ ਲਾਗੇ ਕਿਹੜੇ ਕਿਹੜੇ ਪਿੰਡ ਆ? ਲਾਗੇ ਆ 33 ਆ ਹਾਂ। ਤੇ 34 ਆ, ਹੂੰ 35 ਆ, ਹੂੰ। ਏਦਾਂ ਨਾਲ ਨਾਲ ਹੈਗੇ। ਅੱਛਾ, ਇੱਥੇ ਕਿਹੜੇ ਕਿਹੜੇ ਪਿੰਡਾਂ 'ਚ ਸਿੱਖ ਕਿਹੜੇ ਪਿੰਡਾਂ 'ਚ ਰਹਿੰਦੇ ਸੀਗੇ? 33 ਚ 33 'ਚ? ਜ਼ਿਆਦਾ 33 'ਚ ਸੀਗੇ? ਜ਼ਿਆਦਾ 33 ਰਕਬਾ ਵੀ ਜ਼ਿਆਦਾ ਸੀ ਉਹਦਾ। ਅੱਛਾ, ਤੇ ਇੱਥੇ ਕੀ ਸੂਰਤ ਹਾਲ ਸੀ? ਇੱਥੇ ਸਿੱਖਾਂ ਦੇ ਕਿੰਨੇ ਪਰਿਵਾਰ ਸੀ 136 'ਚ? ਇੱਥੇ 4 ਘਰ ਸੀ। 4 ਘਰ ਸੀ? ਕਿਹੜੇ ਕਿਹੜੇ? ਇੱਕ ਵੀਰ ਸਿੰਘ। ਅਮੀਰ ਸਿੰਘ? ਹਾਂ। ਅੱਛਾ। ਇੱਕ ਸਤੋਖ ਸਿੰਘ। ਸੰਤੋਖ ਸਿੰਘ? ਅੱਛਾ, ਹੋਰ? ਤੇ ਇੱਕ ਮਹਿਤਾ ਸ੍ਰੀ ਰਾਮ। ਪਰ ਉਹਦੀ ਰਹਿਸ਼ ਨਹੀਂ ਸੀ ਇੱਥੇ, ਰਕਬਾ ਇੱਥੇ ਸੀ। ਅੱਛਾ, ਰਕਬਾ ਉਹਦਾ ਇੱਥੇ ਸੀ। ਹਾਂ। ਮੈਂ ਤਾਂ ਸ਼੍ਰੀ ਰਾਮ। ਹਾਂ, ਉਹ ਕਮਾਲੀਏ ਦੇ ਰਹਿੰਦੇ ਰਹਿਸ਼। ਕਮਾਲੀਆ ਸ਼ਹਿਰ ਦਾ ਸੀਗਾ। ਅੱਛਾ, ਹੋਰ? ਬਸ ਇਹੋ ਹੀ। ਰਕਬਾ ਕਿਹਨਾਂ ਦਾ ਜ਼ਿਆਦਾ ਸੀ? ਰਕਬਾ ਸਿੱਖਾਂ ਦਾ ਸੀ। ਸਿੱਖਾਂ ਦਾ ਸੀ ਸਾਰੇ ਹੀ? ਅੱਛਾ। ਸਾਡੇ ਕੋਲ ਤੇ ਇਹੋ 2 ਮਰਬੇ ਸੀ, ਅੱਛਾ। ਬਾਕੀ ਉਹਨਾਂ ਦੇ। ਹੂੰ, ਸਹੀ ਹੋ ਗਿਆ। ਸਾਹੀਵਾਲ ਤੋਂ ਕਿੰਨਾ ਕੁ ਦੂਰ ਪੈਂਦਾ ਹੈ ਪਿੰਡ? ਚੌਥਾ ਵੀ। ਚੌਥਾ ਮੀਲ ਆ? ਹਾਂ। ਅੱਛਾ। ਅੱਛਾ ਬਜ਼ੁਰਗੋ, ਘਰ ਤੇ ਵੈਸੇ ਤੁਹਾਡੇ ਪਿੰਡ 'ਚ ਥੋੜੇ ਸੀਗੇ, ਤੇ ਕਿੱਦਾਂ ਦਾ ਵਸੇਬ ਕਿੱਦਾਂ ਦਾ ਸੀ? ਵਸੇਬ ਠੀਕ ਸੀ ਉਦੋਂ, ਅੱਛਾ। ਕੋਈ ਇਹ ਰੁਜਤ ਨਹੀਂ ਸੀ ਉਹਨਾਂ ਦੀ ਵੀ। ਆ ਇੱਕ ਦੂਜੇ ਕੋ ਮਿਲਦੇ ਗਿਲਦੇ ਸੀ ਸਾਰੇ, ਜਿਵੇਂ ਈਦਾਂ ਸ਼ਿਵਰਾਤਾਂ? ਸਾਰੇ ਇਕੱਠੇ ਬਹਿਣਾ ਖਲੋਣਾ, ਅੱਛਾ ਸਲਾਹ ਸਲੂਹ ਕਰ ਲਈ। ਅੱਛਾ। ਕੋਈ ਵਾਧੂ ਘਾਟੂ ਨਹੀਂ ਕੋਈ। ਕਦੀ ਇਦਾਂ ਦੇ ਨਹੀਂ ਹੋਇਆ ਕਿ ਸਿੱਖਾਂ ਨੇ ਤੁਹਾਨੂੰ ਕੁਛ ਆਖਿਆ ਹੋਵੇ? ਨਹੀਂ ਜਾਂ ਕੁਛ ਐਵੇਂ ਹੁਣ ਖੁਦਾ ਵੀ ਜਾਣਦੇ। ਵੈਸੇ ਉਮਰ ਤੁਹਾਡੀ ਕਿੰਨੀ ਹੈ? ਉਮਰ ਮੇਰੀ ਲਾਜ ਲਓ ਬਈ, ਲੁੱਟ ਤੋੜ ਪਈ ਤੋਂ ਵਾਹਵਾ ਸੀ ਉਦੋਂ। ਉਹਦੀ 20-22 ਸਾਲ। 20-22 ਸਾਲ ਹੈ ਸੀ, ਯਾਨੀ ਕਿ 100 ਦੇ ਲਾਗੇ ਲੱਗੇ ਉਹਦੀ। ਹਾਂ, 100 ਦੇ ਲੱਗ ਗਿਆ। ਅੱਛਾ, ਤੁਸੀਂ ਲਫ਼ਜ਼ ਇੱਕ ਇਸਤੇਮਾਲ ਕੀਤਾ, ਲੁੱਟ ਛੁੱਟ ਪਈ। ਆ ਲੁੱਟ ਛੁੱਟ ਪਈ ਸੀ। ਅੱਛਾ, ਇੱਥੇ ਹੋਈ ਸੀ ਲੁੱਟ ਛੁੱਟ? ਹਾਂ, ਪਰ ਉੱਪਰਲੇ ਖਾ ਗਏ ਜਿਹੜੇ। ਅੱਛਾ। ਜਾਨਵਰ। ਹਾਂ ਹਾਂ। ਸਾਡੇ ਘਰਾਂ ਨਹੀਂ ਸੀ ਉਹਨਾਂ ਨੂੰ ਸਗੋਂ ਇੱਥੇ ਜਿਹੜੇ ਬੈਠੇ ਸਟੇਸ਼ਨ ਤੇ ਛੱਡ ਕੇ ਆਏ। ਅੱਛਾ। ਬਈ ਤੁਹਾਡੇ ਹਾਣ ਦੇ ਕਿਹੜੇ ਕਿਹੜੇ ਸੀਗੇ? ਸਾਡੇ ਹਾਣ ਦੇ ਨਹੀਂ, ਮੇਰੇ ਤੋਂ ਵੱਡੇ ਸੀ। ਵੱਡੇ ਸੀ? ਉਹ ਬੱਚੇ ਸੀ ਉਹਨਾਂ ਦੇ ਜਿਹੜੇ। ਹਾਂ, ਉਹ ਛੋਟੇ। ਅੱਛਾ, ਤੁਸੀਂ ਛੋਟੇ ਸੀ। ਸਹੀ ਹੋ ਗਿਆ। ਤੇ ਜਦੋਂ ਗਏ ਨੇ ਮਾਹੌਲ ਖਰਾਬ ਹੋਇਆ ਸੀਗਾ? ਮਾਹੌਲ ਬੜਾ ਖਰਾਬ ਸੀ। ਉਹਨਾਂ ਨੇ ਤੇ ਪਹੁੰਚਾਇਆ ਸੀ ਅਸੀਂ ਸਟੇਸ਼ਨ ਤੇ। ਅੱਛਾ, ਕੋਈ ਮਾਰ ਕੁੱਟ ਤੇ ਨਹੀਂ ਹੋਈ ਸੀ? ਨਹੀਂ ਨਹੀਂ, ਕੋਈ ਨਹੀਂ, ਉਹਨਾਂ ਨਾਲ ਕੋਈ ਨਹੀਂ। ਸਾਡੇ ਪਿੰਡ ਵਾਲੇ ਦੂਸਰੇ ਚੱਕਾਂ 'ਚ ਤੇ ਬੜੇ ਹਲਚਲੇ ਪਏ। ਅੱਛਾ, ਏਦਾਂ ਕਿਉਂ ਹੋਇਆ? ਵੈਸੇ ਪਹਿਲੇ ਤਾਂ ਸਭ ਕੁਝ ਠੀਕ ਠਾਕ ਸੀ, ਬਾਅਦ ਬਸ ਕੋਈ ਪਤਾ ਨਹੀਂ ਲੱਗਾ। ਦੁਨੀਆ ਦੇ ਹੋਣੀ ਸੀ, ਏਦਾਂ ਹੀ ਹੋ ਗਈ। ਸਹੀ। ਤੇ ਬਜ਼ੁਰਗੋ, ਇੱਥੇ ਕੋਈ ਦੇਵਾ ਸਿੰਘ ਜਾਂ ਹਰੀ ਸਿੰਘ, ਜੈ ਸਿੰਘ, ਕ੍ਰਿਸ਼ਨ ਸਿੰਘ, ਇਹਨਾਂ 'ਚ ਕੋਈ ਰਹਿੰਦਾ ਸੀਗਾ? ਹਰੀ ਸਿੰਘ ਨਹੀਂ, ਉਹ ਸ਼ਹਿਰ ਰਹਿੰਦੇ। ਸ਼ਹਿਰ ਰਹਿੰਦੇ ਸੀ? ਇੱਥੇ ਉਹਨਾਂ ਦੀ ਜ਼ਮੀਨ ਵਗੈਰਾ ਹੈ ਸੀ? ਹਾਂਜੀ। ਅੱਛਾ, ਸਹੀ ਹੋ ਗਿਆ। ਇਹ ਸਿੱਖਾਂ ਦੇ ਘਰ ਕਿਹੜੇ ਪਾਸੇ ਸੀ ਵੈਸੇ? ਉਹ ਪਰਲੇ ਪਾਸੇ। ਪਰਲੇ ਪਾਸੇ ਸੀ। ਤੇ ਬਜ਼ੁਰਗੋ, ਵੇਲਾ ਉਹ ਵਾਲਾ ਚੰਗਾ ਸੀ ਜਦੋਂ ਲੁੱਟ ਖਸੁੱਟ ਤੋਂ ਪਹਿਲੇ ਵਾਲਾ, ਕਿ ਅੱਜ ਦਾ ਚੰਗਾ? ਨਹੀਂ, ਅਸੀਂ ਜਿਹੜੇ ਬੜੇ ਸਕੂਨ 'ਚ ਸੀ। ਜਦੋਂ ਲੁੱਟ ਸੁੱਟ ਪੈ ਗਈ, ਫਿਰ ਆਪਣਾ ਦਬੜੀ ਪੈ ਗਈ। ਕੋਈ ਮੇਰੇ ਆਲੂ ਆ ਗਿਆ, ਕੋਈ ਉਧਰ ਚਲ ਗਿਆ, ਬਸ ਏਦਾਂ ਹੀ। ਫਿਰ ਕੋਈ ਸਕੂਨ ਨਹੀਂ ਆਇਆ। ਉਦੋਂ ਬੜਾ ਸਕੂਨ ਸੀ। ਉਦੋਂ ਬੜਾ ਸਕੂਨ ਸੀ? ਬੜਾ। ਐਵੇਂ ਹੁਣ ਕਹੀਏ, ਇੱਕ ਦੂਜੇ ਦੀ ਮੰਨਦੇ ਸੀ। ਅੱਛਾ। ਆ ਰਕਬਾ ਉਹਨਾਂ ਦਾ ਹੀ ਸੀ। ਆ ਜਿਹੜਾ ਕਿਹਦਾ ਰਕਬਾ ਸੀ ਇਹ ਵਾਲਾ? ਹਾਂ, ਕਿਹਦਾ ਰਕਬਾ ਸੀ ਇਹ ਵਾਲਾ? ਉਹਦਾ ਸੰਤੋਖ ਸਿੰਘ ਦਾ। ਸੰਤੋਖ ਸਿੰਘ ਦਾ।
ਸਹੀ ਹੋ ਗਿਆ। और तो या बाग भी मगरों बाग लगे आ ਬਾਗ ਕਾਹਦਾ ਸੀ? अंबा अंबा दे ਅੰਬਾਂ ਦਾ ਬਾਗ ਸੀ। ਉਦੋਂ ਤੁਸੀਂ ਕੀ ਕਰਦੇ ਸੀ? ਅਸੀਂ ਜ਼ਿਮੀਦਾਰੇ ਕਰ ਜ਼ਿਮੀਦਾਰੀ ਕਰਦੇ ਸੀ। ਉਦੋਂ ਜ਼ਮੀਨ ਆਪਣੀ ਸੀਗੀ? ਆਪਣੀ ਮੁੱਲ ਹੀ ਅੱਛਾ ਅੱਛਾ ਮੇਰਾ ਬਾਸੀ ਆਪੋ ਤੋਂ ਅਗਲੇ ਬੱਲੇ ਅੱਛਾ। ਉਹ ਅਗਲਾ ਪੋ ਸਹੀ ਸਹੀ। ਇਹ ਦੱਸੋ ਤੁਹਾਨੂੰ ਡੀਸੀ ਸਾਹਿਬ ਕਿਉਂ ਕਹਿੰਦੇ ਆ? ਇਹ ਐਵੇਂ ਵੀ ਜੀ ਬਸ ਪਰਿਆ ਪੁਰਿਆ ਚੱਲ ਜਾਣਾ ਅੱਛਾ। ਉੱਥੇ ਭਾਵੇਂ ਪੱਲਿਓ ਚੱਟੀ ਭਾਰੀ ਪਵੇ ਹਾਂ। ਤੇ ਉਹਨਾਂ ਦੀ ਸੁਲ੍ਹਾ ਕਰਾ ਦੇਣੀ। ਅੱਛਾ। ਆ ਬਸ ਆ ਮੈਂ ਤੁਹਾਡੇ ਪਿੰਡ ਆਇਆ, ਮੈਂ ਬਾਬਾ ਮੁੰਡਿਆਂ ਕੋਲੋਂ ਪੁੱਛਿਆ, ਹਾਂ। ਮੈਂ ਕਿਤੇ ਕੋ ਜਾਵਾਂ, ਕਹਿੰਦਾ ਤੁਹਾਨੂੰ ਡੀਸੀ ਸਾਹਿਬ ਹੀ ਦੱਸਣਗੇ। ਮੈਂ ਕਿਹਾ ਪੁਰਾਣੇ ਪਤਾ ਨਹੀਂ ਕੋਈ ਡੀਸੀ ਸਾਹਿਬ ਲੱਗੇ ਸੀ। ਲੈ ਲੈ ਐਵੇਂ ਬਸ ਏਦਾਂ ਹੀ ਕੋਈ ਲੜਾਈ ਝਗੜਾ ਹੋਣਾ ਹਾਂ। ਤੇ ਪਿਓ ਮੇਰੇ ਨੇ ਘੱਲ ਦੇਣਾ ਅੱਛਾ। ਜਾ ਯਾਰ ਲਬੇੜੇ ਸਲਾਹ ਕਰਾ ਦੇ, ਸਲਾਹ ਕਰਾ ਦੇ। ਸੁਲ੍ਹਾ ਹੂੰ। ਇਹ ਸੀ ਵੀ ਠਾਣੇ ਨਹੀਂ ਸੀ ਜਾਣ ਦਿੰਦਾ ਅੱਛਾ ਪੱਲਿਓ ਪਰਲੇ ਪੈ ਅੱਛਾ। ਬਸ ਉੱਥੋਂ ਵੀ ਮਸ਼ਹੂਰੀ ਕੋਈ ਤੁਹਾਡਾ ਯਾਰ ਬੇਲੀ ਵੀ ਆਇਆ ਸੀ ਉਹਨਾਂ ਦੇ ਬੱਚਿਆਂ ਚੋਂ ਕਿ ਕੋਈ ਨਹੀਂ? ਕਿਹਨਾਂ ਜੋ ਸਰਦਾਰ ਜਿਹੜੇ ਹਿੰਦੂ ਜਾਂ ਸਰਦਾਰ ਜਿਹੜੇ ਨੇ? ਨਹੀਂ ਉਦੋਂ ਵੱਡੇ ਸੀ, ਛੋਟੇ ਸੀ ਬੱਚੇ ਉਹਨਾਂ ਦੇ। ਅੱਛਾ, ਬੱਚੇ ਛੋਟੇ ਸੀ। ਹਾਂ। ਸਹੀ ਹੋ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।